ਪੰਜਾਬੀ ਬੋਲੀ ਦੇ ਸ਼ਾਇਰ ਤੇ ਸੂਝਵਾਨ ਤਾਹਰ ਨਈਮ ਹੋਰਾਂ ਦੇ ਪੰਜਵੇਂ ਸ਼ੇਰੀ ਪਰਾਗੇ ਫੁੱਲਾਂ ਨਾਲ ਯਾਰਾਨੇ ਦਾ ਮੁੱਖ ਵਕਾਲੀ ਇਕੱਠ ਹੋਇਆ, ਜਿਹਦੇ ਪ੍ਰਧਾਨ ਨਿਸਾਰ ਤਰਾਬੀ ਹੋਰੀ ਤੇ ਉਚੇਚੇ ਪਰੋਣੇ ਮੁਦੱਸਰ ਇਕਬਾਲ ਬੱਟ ਹੋਰੀ ਸਨ। ਇਕੱਠ ਵਿੱਚ ਗੱਲਬਾਤ ਕਰਨ ਵਾਲਿਆਂ ਆਖਿਆ ਕਿ ਤਾਹਰ ਨਈਮ ਦੀ ਸ਼ਾਇਰੀ ਖਾਲਸ ਜਜ਼ਬਿਆਂ ਦਾ ਇਜ਼ਹਾਰ ਹੈ, ਜਿਹਦੇ ਵਿੱਚ ਫਿਤਰੀ ਹੁਸਨ ਝਲਕਦਾ ਹੈ। ਤਾਹਰ ਨਈਮ ਮੈਨੂੰ ਲੱਗਦਾ ਵੀ ਜਿਵੇਂ ਇਹਨੇ ਨਵੇਂ ਤੇ ਅਨੋਖੇ ਜਿਹੜੀਆਂ ਰਦੀਫਾਂ ਉਹਨਾਂ ਦੀ ਫੈਕਟਰੀ ਲਾਈ ਹੋਈ ਹੈ। ਬਹੁਤ ਇਹਨਾਂ ਦੀਆਂ ਰਦੀਫਾਂ ਜਿਹੜੀਆਂ ਫਿਰ ਇਹ ਬੰਦਾ ਐਸਾ ਇਹ ਅੱਜ ਪੰਜਾਬੀ ਦਾ ਉਹ ਸੂਝਵਾਨ ਤੇ ਉਹ ਸ਼ਾਇਰ ਹੈ ਜਿਹੜਾ ਮਰਦੇ ਹੋਏ ਸਾਡੇ ਪੰਜਾਬੀ ਲਫ਼ਜ਼ਾਂ ਨੂੰ ਦੁਬਾਰਾ ਤੋਂ ਜ਼ਿੰਦਗੀ ਦੇ ਰਿਹਾ। ਇਸ ਬੰਦੇ ਦੀ ਕਿਹੜੀ ਗੱਲ ਕਰੀਏ, ਯਕੀਨ ਜਾਣੋ ਮੈਂ ਤੈਨੂੰ ਕਹਿੰਦਾ ਮਾਲਾ ਕਿਵੇਂ ਨਾ ਕਹੀ, ਮੈਂ ਤੇ ਇਹ ਬੰਦੇ ਨੂੰ ਵੇਖ ਕੇ ਆਪ ਕਈ ਗਜ਼ਲਾਂ ਕਹੀਆਂ ਹੋਈਆਂ ਨੇ। ਏਡਾ ਮਾਸ਼ਾਅੱਲਾ ਅੱਲਾ ਨੇ ਸੋਹਣਾ ਬਣਾਇਆ। ਮੁਹੰਮਦ ਤਾਹਰ ਨਈਮ ਸਾਹਿਬ ਜਿਹੜੇ ਨੇ ਜੀ ਉਹ ਪੰਜਾਬ ਦੀ ਧਰਤੀ ਦਾ ਉਹ ਖੂਬਸੂਰਤ ਸ਼ਾਇਰ ਹੈ ਕਿ ਜਿਹਨਾਂ ਤੇ ਅਸੀਂ ਤੇ ਮਾਣ ਕਰਦੇ ਹਾਂ। ਉਸ ਧਰਤੀ ਦੇ ਆਲ ਦੁਆਲ ਜਿੰਨੇ ਵੀ ਪਿੰਡ ਨੇ, ਜਿੰਨੀ ਵੀ ਥਾਵਾਂ ਨੇ, ਉੱਥੇ ਦੇ ਅਦਬ ਦੇ ਨਾਲ ਜਿਹੜੇ ਲੋਕ ਜੁੜੇ ਨੇ ਉਹ ਵੀ ਉਹਨਾਂ ਨੂੰ ਇੰਨਾ ਹੀ ਮਾਨਤਾ ਦਿੰਦੇ ਨੇ, ਇੰਨਾ ਹੀ ਮਾਣ ਕਰਦੇ ਨੇ। ਉਹ ਇੰਝ ਸਮਝਦੇ ਨੇ ਕਿ ਤਾਹਰ ਨਈਮ ਸਾਡਾ ਹੈ ਤੇ ਉਹ ਸਮਝਦੇ ਨੇ ਕਿ ਤਾਹਰ ਨਈਮ ਸਾਡਾ ਹੈ, ਲੇਕਿਨ ਮੈਂ ਸਮਝਣਾ ਕਿ ਤਾਹਰ ਨਈਮ ਪੂਰੇ ਪੰਜਾਬ ਦਾ ਤਾਹਰ ਨਈਮ ਹੈ ਤੇ ਜਿੱਥੇ ਜਿੱਥੇ ਇਹਦੀ ਆਵਾਜ਼ ਜਾਂਦੀ ਹੈ, ਜਿੱਥੇ ਜਿੱਥੇ ਤੇ ਇਹਨਾਂ ਲਈ ਇੱਕ ਸ਼ੇਰ ਹੈ ਪਹਿਲੇ ਕਿ ਦਰਦਮੰਦਾਂ ਦੇ ਸੁਖਨ ਮੁਹੰਮਦ ਦੇਨ ਗਵਾਹੀ ਹਾਲੋਂ, ਦਰਦਮੰਦਾਂ ਦੇ ਸੁਖਨ ਮੁਹੰਮਦ ਦੇਨ ਗਵਾਹੀ ਹਾਲੋਂ, ਜਿਸ ਫੱਲੇ ਫੁੱਲ ਬੱਧੇ ਹੋਵਨ ਆਵੇ ਬਾਸ ਰਬਾਲੋਂ। ਤਾਹਰ ਨਈਮ ਸਾਹਿਬ ਮੈਂ ਸਮਝਦੀ ਇੱਕ ਨਿੰਮੇ ਨਿੱਘੇ ਨਰਮ ਖੂਬ ਬੰਦੇ ਨੇ ਜਿਨ੍ਹਾਂ ਆਪਣੇ ਸ਼ੇਰਾਂ ਵਿੱਚ ਇੱਕ ਨਈ ਦੁਨੀਆ ਦੀ ਸੈਰ ਕਰਾਈ ਹੈ। ਤਾਹਰ ਨਈਮ ਨੇ ਲਫ਼ਜ਼ਾਂ ਨੂੰ ਬੜੇ ਸੋਹਣੇ ਅੰਦਾਜ਼ ਵਿੱਚ ਵਰਤਿਆ ਹੈ। ਤਾਹਰ ਨਈਮ ਹੋਰਾਂ ਦੀ ਸ਼ਾਇਰੀ ਵਿੱਚ ਮਨ ਦੀਆਂ ਤਕਲੀਫਾਂ ਤੇ ਰੂਹ ਦੇ ਇਜ਼ਹਾਰ ਦਾ ਨਿਖਾਰ ਨਜ਼ਰ ਆਉਂਦਾ ਹੈ। ਨਾ ਕਿਸੇ ਸ਼ੇਰ ਵਿੱਚ ਤੇ ਕਦੀ ਕਿਸੇ ਸ਼ੇਰ ਵਿੱਚ ਕੋਈ ਹਾਕਮ ਬਣ ਜਾਂਦੇ ਨੇ, ਕਦੀ ਮਜ਼ਲੂਮ ਦੇ ਸਾਥੀ ਬਣ ਜਾਂਦੇ ਨੇ। ਮੁਹੰਮਦ ਤਾਹਰ ਨਈਮ ਸਾਹਿਬ ਹੋਰਾਂ ਨੂੰ ਦਿਲ ਦੀਆਂ ਥਾਂ ਗਹਿਰਾਈਆਂ ਨਾਲ ਢੇਰ ਵਧਾਈਆਂ ਤੇ ਮੁਬਾਰਕਾਂ। यारियां निभाने वाले, कानून नूं समझाने वाले ते बेहतरीन शायरी सुनाने वाले, और यकीन जानो हर इंसान समझदा है कि यह मेरे नाल बड़ा प्यार करता है, और उन्हां चों मैं भी समझदा कि यार मेरे नाल बड़ा प्यार करते हैं, पर हर एक दे नाल एवें ही प्यार करते हैं। अलिफ अल्लाह चंबे मेरे मन विच मुर्शिद लाई मोहतरम जनाब मुहम्मद ताहिर नईम साहब की किताब फुल्लां नाल याराने ਇੱਥੇ मैं बैठ के थोड़ी को वेखी है तो मैं ਇਹਦੇ ਉੱਤੇ ਬਾਕਾਇਦਾ ਤਬਸਰਾ ਤਫਸੀਲਨ ਪੜ੍ਹ ਕੇ ਪੂਰੀ ਮਾਂ ਬੋਲੀ ਪੰਜਾਬੀ ਦੇ ਔਰ ਪੰਜਾਬ ਦੇ ਸਭ ਤੋਂ ਵੱਡੇ ਅਖਬਾਰ ਭੁਲੇਖੇ ਵਿੱਚ ਇੱਕ ਕਾਲਮ ਦੀ ਸੂਰਤ ਕਰਾਂਗਾ। ਤੇ ਫਿਲਹਾਲ ਚੂੰਕਿ ਇਹ ਕਿਤਾਬ ਮੈਨੂੰ ਇਸ ਹਵਾਲੇ ਨਾਲ ਵੀ ਕੋਸ਼ਿਸ਼ ਕਰਦੀ ਹੈ ਕਿ ਕਦੀ ਮੈਂ ਵੀ ਬਾਗ ਤੇ ਫੁੱਲਾਂ ਦੇ ਬਾਰੇ ਨਜ਼ਮਾਂ ਤੇ ਗਜ਼ਲਾਂ ਲਿਖਦਾ ਰਿਹਾ ਤੇ ਫੁੱਲਾਂ ਨਾਲ ਯਾਰਾਨੇ ਵੇਖ ਕੇ ਮੈਨੂੰ ਆਪਣੀ ਇੱਕ ਲਿਖੀ ਹੋਈ ਪੰਜਾਬੀ ਨਜ਼ਮ ਬਾਉਨਵਾਨੇ ਫੁੱਲ ਯਾਦ ਆਈ। ਸਮੇਂ ਦੇ ਬੀਤਣ ਦੇ ਨਾਲ ਨਾਲ ਪੰਜਾਬੀ ਸ਼ਾਇਰੀ ਦਾ ਮਾਣ ਰੱਖਣ ਵਾਲਿਆਂ ਤੋਂ ਸਾਡੇ ਕੋਲ ਇੱਕ ਨਾਂ ਮੁਹੰਮਦ ਤਾਹਿਰ ਨਈਮ ਹੋਰਾਂ ਦਾ ਵੀ। ਜਿੱਥੋਂ ਤੱਕ ਤਾਹਿਰ ਨਈਮ ਹੋਰਾਂ ਦੀ ਸ਼ਾਇਰੀ ਦਾ ਤਾਲੁਕ ਹੈ, ਲੰਮੀਆਂ ਲੰਮੀਆਂ ਰਦੀਫਾਂ ਨਾਲ ਆਪਣੇ ਮਾਜ਼ੂਲ ਜ਼ਮੀਰ ਨੂੰ ਬਿਆਨ ਕਰਨਾ ਤੇ ਮਨ ਖਿੱਚਵੀਂ ਸਲੂਕ ਵਿੱਚ ਸ਼ੌਰ ਦੀਆਂ ਗੱਲਾਂ ਕਰਨਾ ਆਸਾਨ ਕੰਮ ਨਹੀਂ ਹੁੰਦਾ। ਇੰਜ ਕਰਨ ਲਈ ਲਫ਼ਜ਼ ਦੇ ਮਾਨੀ ਮੁਹਾਵਰੇ ਤੇ ਅਖਾਣ ਤਸ਼ਬੀਹ ਤੇ ਇਸਤਿਆਰੇ ਦਾ ਪਰਵਾਹ ਸ਼ੌਰ ਹੋਣਾ ਜ਼ਰੂਰੀ ਹੈ।
ਤਾਹਰ ਨਈਮ ਦੀ ਸ਼ਾਇਰੀ ਵਿੱਚ ਜ਼ੁਬਾਨ ਦੀ ਖੂਬਸੂਰਤੀ ਦੇ ਨਾਲ-ਨਾਲ ਖਿਆਲ ਦੇ ਨਵੇਕਲੇ ਰੰਗ ਉੱਤੇ ਗੱਲਬਾਤ ਕਰਨ ਵਾਲਿਆਂ ਦਾ ਆਖਣਾ ਸੀ ਕਿ ਉਹਨਾਂ ਮੁਹੱਬਤ ਜੇ ਜਜ਼ਬੇ ਨੂੰ ਬੜੇ ਸ਼ਾਨਦਾਰ ਤਰੀਕੇ ਨਾਲ ਪੇਸ਼ ਕੀਤਾ ਹੈ। ਜਿਹੜੀ ਵੀ ਕਿਤਾਬ ਆਉਂਦੀ ਹੈ ਉਹ ਸਾਡੇ ਸਰਮਾਏ ਦੀ ਵਾਧੇ ਦਾ ਬੈਸ ਬਣਦੀ ਹੈ ਤੇ ਮੈਂ ਵੀ ਤਾਹਿਰ ਨਈਮ ਸਾਹਿਬ ਨੂੰ ਬਹੁਤ ਮੁਬਾਰਕਬਾਦ ਪੇਸ਼ ਕਰਨਾ ਔਰ ਤੁਹਾਨੂੰ ਵੀ ਕਿ ਤੁਸੀਂ ਇੱਕ ਬਹੁਤ ਅਹਿਮ ਜਿਹੜਾ ਪ੍ਰੋਗਰਾਮ ਉਹ ਮੁਨੱਕਦ ਕੀਤਾ। ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ। ਅਗਰ ਮੇਰੇ ਕੋਲ ਕਿਤਾਬ ਹੁੰਦੀ ਔਰ ਮੈਨੂੰ ਦੱਸਿਆ ਹੁੰਦਾ ਤਾਂ ਮੈਂ ਇਹਦੇ ਤੇ ਗੁਫ਼ਤਗੂ ਵੀ ਕਰਦਾ। ਤਾਹਿਰ ਨਈਮ ਹੋਣਾ ਦੀਆਂ ਗਜ਼ਲਾਂ ਕਦੀਮ ਤੇ ਜਦੀਦ ਦੇ ਇਮਤਜ਼ਾਜ ਨਾਲ ਸਜੀਆਂ ਹੋਈਆਂ ਨੇ। ਉਹਨਾਂ ਦੀ ਗਜ਼ਲ ਦੇ ਵਿੱਚ ਮੌਜ਼ੂਆਤ ਦੀ ਰੰਗਾ ਰੰਗੀ ਨਜ਼ਰ ਆਉਂਦੀ। ਤਾਹਿਰ ਨਈਮ ਕਦੀ ਮੁਹੱਬਤ ਦੀ ਜ਼ਬਾਨ ਬੋਲਦੇ ਨੇ ਤੇ ਕਦੀ ਸਮਾਜ ਦੇ ਵਿੱਚ ਹੋਣ ਵਾਲੀ ਊਚ ਨੀਚ ਤੇ ਮੁਆਸ਼ਰੇ ਵਿੱਚ ਖਿਲੇ ਹੋਏ ਅਜ਼ਾਬਾਂ ਨੂੰ ਆਪਣੀ ਸ਼ਾਇਰੀ ਦਾ ਹਿੱਸਾ ਬਣਾਉਂਦੇ ਤੇ ਕਦੀ ਉਹ ਆਪਣੀ ਸ਼ਾਇਰੀ ਰਾਹੀਂ ਜਾਬਰ ਹਕਮਰਾਨ ਦੇ ਅੱਗੇ ਡਟ ਜਾਂਦੇ ਨੇ। ਤਾਹਿਰ ਨਈਮ ਇੱਕ ਸੁੱਚੇ ਸ਼ਾਇਰ ਨੇ। ਉਹਨਾਂ ਸਮਾਜ ਅੰਦਰ ਜੋ ਕੁਝ ਦੇਖਿਆ ਤੇ ਮੁਸ਼ਾਹਦਾ ਕੀਤਾ ਉਸ ਨੂੰ ਉਂਝੀ ਬਿਆਨ ਕੀਤਾ ਤੇ ਮੁਆਸ਼ਰੇ ਦੀ ਇਸਲਾਹ ਕਰਨਾ ਚਾਹੁੰਦੇ ਨੇ। ਤਾਹਿਰ ਨਈਮ ਹੋਰਾਂ ਆਪਣੀ ਸ਼ਾਇਰੀ ਵਿੱਚ ਇਨਸਾਨੀ ਜ਼ਿੰਦਗੀ ਸਮਾਜੀ ਖਰਾਬਤ ਨੂੰ ਬਿਆਨ ਕੀਤਾ, ਜਿਵੇਂ ਕਿ ਆਖਦੇ ਨੇ, ਮੈਂ ਸ਼ੈਤਾਨ ਦੇ ਸ਼ਰ ਤੋਂ ਬਚਦਾ ਫਿਰਦਾ ਸਾਂ, ਮੈਂ ਸ਼ੈਤਾਨ ਦੇ ਸ਼ਰ ਤੋਂ ਬਚਦਾ ਫਿਰਦਾ ਸਾਂ, ਰੱਬਾ ਮੈਨੂੰ ਬੰਦਿਆਂ ਮਾਰ ਮੁਕਾ ਛੱਡਿਆ। बहुत बड़ा शेर। ਅਸੀਂ ਸਾਰੇ ਅਸ਼ਰਫੁਲ ਮਖਲੂਕਾਤ ਬਣ ਕੇ ਆਏ ਔਰ ਅਸੀਂ ਇੱਕ ਦੂਜੇ ਨੂੰ ਵੜਨਾ ਸ਼ੁਰੂ ਕੀਤਾ। ਬਹੁਤ ਵੱਡਾ ਮੁਸ਼ਾਹਦਾ ਇਹਨਾਂ ਦਾ। ਮੇਰੇ ਪਿਆਰੇ ਭਾਈ ਤਾਹਿਰ ਨਈਮ ਸਾਹਿਬ ਨੇ ਲਿਖਿਆ ਕਿ ਉਹਨਾਂ ਦਾ ਤਰਜਮਾ ਮੈਂ ਆਪਣੇ ਲਫ਼ਜ਼ਾਂ 'ਚ ਇੰਝ ਅਦਾ ਕਰਨਾ ਕਿ ਮੇਰੇ ਜਿਹੇ ਇੱਕ ਬਜ਼ੁਰਗ ਕੋਲੋਂ ਕਿਸੇ ਨੇ ਪੁੱਛਿਆ ਕਿ ਮੈਂ ਉਹਨਾਂ ਲੋਕਾਂ ਵਿੱਚ ਰਹਿਣਾ ਚਾਹਣਾ ਕਿ ਜਿਹੜੇ ਲੋਕ ਹਸਦ ਨਾ ਕਰਦੇ ਹੋਣ, ਗੀਬਤ ਨਾ ਕਰਦੇ ਹੋਣ, ਸ਼ਿਕਵੇ ਨਾ ਕਰਦੇ ਹੋਣ। ਤੇ ਉਹ ਬਜ਼ੁਰਗ ਹੱਥ ਪਕੜ ਕੇ ਉਸ ਬੰਦੇ ਨੂੰ ਕਬਰਸਤਾਨ ਲੈ ਗਿਆ। ਕਹਿਣ ਲੱਗਾ ਇਹ ਉਹ ਬੰਦੇ ਨੇ ਜਿਹੜੇ ਨਾ ਇੱਕ ਦੂਜੇ ਦੀਆਂ ਲੱਤਾਂ ਖਿੱਚਦੇ ਨੇ, ਨਾ ਸਿਆਸਤਾਂ ਕਰਦੇ ਨੇ, ਨਾ ਸ਼ਰਾਰਤਾਂ ਕਰਦੇ ਨੇ ਤੇ ਨਾ ਹੀ ਗੀਬਤ ਕਰਦੇ ਨੇ ਔਰ ਨਾ ਹੀ ਹਸਦ ਕਰਦੇ ਨੇ। ਦੋਸਤੋ, ਅਗਰ ਤਾਹਿਰ ਨਈਮ ਦੀ ਤਰ੍ਹਾਂ ਤੁਸੀਂ ਕਾਮਯਾਬ ਹੋਣਾ ਚਾਹੁੰਦੇ ਹੋ ਤਾਂ ਫਿਰ ਤੁਹਾਨੂੰ ਰਸਤਿਆਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ। मैं मोहम्मद ताहिर नईम होरां दी किताब फुल्लां नाल जराने का मुताला किया है तो मैनू इंज लग्या है जिवें इन्होंने अपनी शायरी के जरिए अपनी दाखिली ते खारजी कैफियत नूं खुल के बयान किया। इन्हां दी शायरी दे विच नाज़ुक ख्याली ते बुलंद परवाज़ी जा बजा नज़र आती है। इन्हां दे कलाम दे विच नाज़ुक ख्याली का मरतबा बहुत बुलंद है। इन्होंने अपनी शायरी विच वारदात ते हुस्नो इश्क जिस खूबसूरत अंदाज नाल बयान किया है वो इन्हां दे हम असर शायरां दी शायरी विच बहुत कम नज़र आती है। ताहिर नईम साहब क्योंकि माशाल्लाह वो कानून के शोबे के आदमी ने, तालीम याफ्ता ने, पढ़े लिखे ने, तो उन्हां दी तालीम ने भी उन्हां दी शायरी नूं बड़ा सहारा दिता। तो मैं देखा कि उन्होंने जिहड़ियां गज़लां दी जिहड़ी ज़मीन है, जिहड़ी कि बाद ज़मीनां पहले भी इस्तेमाल हुई, लेकिन जिहड़ियां उन्होंने खुद तख्लीक कीतियां बड़ियां बाकमाल ने। उहदे च खास खूबी है कि रदीफ जिहड़ी है वो काफिए दे नाल इस तरह निभदी है कि गज़ल जिहड़ी है ना ओहदा हुस्न समझो कि दुबाला हो जाता। मान बड़े ने तैनू जिस जवानी ते, सुन ले इसने रहना दुनिया फानी ते, किन्ना कुछ रुसेगा ना रुसेगा, औरत मेरा ही है दिलबर जानी है। मतलब एक जो भी महबूबा है या सहेलियां ने या जो भी है उन्होंने बहुत ज़्यादा प्यार आया है वक्फे वक्फे नाल। तो जिन्नी मुहब्बत नाल इन्होंने जिक्र किया ना तो उन्होंने लग गई मेरे गले। ताहिर नईम नूं मैं हमेशा कहना यार तू शक्लों सोहना लगने, तेरे चेहरे वाले देखिए ना कि सानू कम से कम वहीद मुराद ते नदीम की जवानी याद आती है। ते तू जिहड़ा है आए दिन हर चौथे पंजवें दिन इकबालपुर नूं मूंह रख जाना तो मैनू विचकार दे स्टाफ ते दस दे कित्थों हथ ला के वापस आना। पर अज आयशा असलम होरां ने ये गुजारिश जिहड़ी है ना वो बुझ लई है और उन्होंने दस्सिया है कि ये बंदा इहदा बातिन भी सोहना, इहदा ज़ाहिर भी सोहना है। बंदा पीड़ां दा तबीब है, पीड़ां दा पर इनू जिथे रख के भी देख लोगे
ਤੇ ਤੁਹਾਨੂੰ ਨਜ਼ਰ ਆ ਜਾਏਗਾ ਉੱਥੇ, ਤੇ ਜੇ ਨਜ਼ਰ ਆਏਗਾ ਤਾਂ ਫਿਰ ਇਹਨੂੰ ਖੈਰ ਦਾ। ਮੇਰਾ ਤਾਂ ਇਸ ਗੱਲ ਤੇ ਈਮਾਨ ਹੈ ਕਿ ਜਿੰਨਾ ਅੱਛਾ ਸ਼ਾਇਰੀ, ਜਿੰਨਾ ਅੱਛਾ ਕੰਮ ਪੰਜਾਬੀ ਜ਼ੁਬਾਨ 'ਚ ਹੋਇਆ ਸ਼ਾਇਦ ਕਿਸੇ ਵੀ ਜ਼ੁਬਾਨ 'ਚ ਹੋਇਆ। ਔਰ ਸਾਡੇ ਸੂਫੀ ਸ਼ੋਰਾ ਨੇ, ਸਾਡੇ ਉਲਝਾ ਨੇ ਇਸ ਖਿੱਤੇ 'ਚ ਇਸਲਾਮ ਬਜ਼ੀਆ ਪੰਜਾਬੀ ਫੈਲਾਇਆ। ਮੈਂ ਬਰਮਲਾ ਕਹਿਣਾ ਨਾ, ਇਸ ਖਿੱਤੇ 'ਚ ਇਸਲਾਮ ਬਜ਼ੀਆ ਮੁੱਲਾ ਨਹੀਂ ਆਇਆ, ਇਸਲਾਮ ਬਜ਼ੀਆ ਸੂਫੀ ਆਇਆ। ਔਰ ਯਕੀਨਨ ਇਸ ਜ਼ੁਬਾਨ 'ਚ ਕੰਮ ਕਰਨ ਵਾਲੇ ਲੋਕ ਵੀ ਨਾ ਸਿਰਫ ਸੂਫੀ ਤੇ ਬਾਅਮਲ ਨੇ, ਬਲਕਿ ਉਹਨਾਂ ਦਾ ਅੰਦਰ ਤੇ ਬਾਹਰ ਵੀ। ਅੱਜ ਦੀ ਇਸ ਤਕਰੀਰ ਦਾ ਇਤਮਾਮ ਕਰਨ ਤੋਂ ਰਾਜਾ ਨਈਮ ਨੂੰ ਲੱਖ ਲੱਖ ਮੁਬਾਰਕਾਂ और मोहम्मद ताहिर नईम की किताब फुल्ला नाल जराने की तकरीर रुनमाई थी। मोहम्मद ताहिर नईम ने बहुत मुबारक। फूल कभी बरसाओ, कभी फूल भी तुम अपनी ज़बां से, बरसाओ कभी फूल भी तुम अपनी ज़बां से। देखो ये फकत आग लगाने के लिए नहीं, ये बड़े अजीम लोग होते हैं जो आग लगाने से नहीं पसंद, बल्कि वो प्यार की मोहब्बत से वापस खुद पेश करते। एक अजिया मुल्क खुदा ने सलामत रखे, जिथे हर रस्ते ही रोज बंद हो गए, थां थां बंद हो गए, उत्थे अगर कोई शायद तो खुद पेश करेंगे तो अगर खुदा ने प्यार की गल करे तो कोई आम शायद नहीं है, कोई आम आदमी नहीं है, वो पूरे का पूरा सुखी। मेरी किताब सारे दोस्तों ने बड़ी ही बिलाल मुदस्सिर भाई तशरीफ लिया ने, मैं बहुत मशहूर हाँ। जैद हसन साहब, इन्हों की मुहब्बत का बहुत शुक्रिया। तशरीफ लिया ने बाजवा साहब तशरीफ फरमा ने, मुनीर भाई रंधावा साहब, सारे बाकी दोस्त हैं, सारे मेरे भाई सारे बैठे ने, मेरे छोटे भाई भी बैठे ने, नवीद भाई, मेरे बेटे भी आए ने, शकील डॉक्टर शकील ताहिर, सारा का शुक्रिया। अब्दुल रहमान साहब, गुलाम रसूल साहब बैठे ने, जमील अहमद साहब, हाफिज उस्मान साहब, सारे का कमाल। और जितने भी सारे दोस्तों ने गलबात की थी, कमाल गल की, कमाल गल की थी, यही कौन है। मैं सारे का शुक्रगुजार हाँ। नवीद मिर्जा साहब ने ऐसा मजमून पढ़िया कि कमाल कर दी। इसी तरह महमूद गिलानी साहब के नाल उन्होंने घर में भी तशरीफ लियाए ने, उन्होंने बहुत शुक्रिया कि इस महफिल तशरीफ लियाए। बहुत शुक्रिया थोड़े आने का। मैं जो कुछ किताब लिखा मेरे सारे प्यारिया ने पढ़िया और उन्होंने जांचा ते गलबात की। मेरी काविश सी जिन्हों मैं लफ्ज़ों के बयान किया और शेरों के राही सारे दोस्तों के सामने रखा। मैंने उम्मीद है कि वो सारे दोस्त इस किताब को पढ़ेंगे और स्वाद लेंगे। फुੱਲਾਂ ਨਾਲ ਯਾਰਾਨੇ ਦਾ ਇਹ ਇਕੱਠ ਲੰਮੇ ਵੇਲੇ ਤੀਕਰ ਯਾਦ ਰੱਖਿਆ ਜਾਵੇਗਾ, ਕਿਉਂ ਜੇ ਅਜਿਹੀਆਂ ਬੈਠਕਾਂ ਰੋਜ਼-ਰੋਜ਼ ਨਹੀਂ ਹੁੰਦੀਆਂ, ਜਿੱਥੇ ਗੱਲਬਾਤ ਦੇ ਨਾਲ-ਨਾਲ ਵੇਲੇ ਦੀ ਪਛਾਣ ਅਖਵਾਉਣ ਵਾਲੇ ਲੋਕ ਵੀ ਮੌਜੂਦ ਹੋਣ। ਕੈਮਰਾਮੈਨ ਅਲੀ ਕੈਸਰ ਦੇ ਨਾਲ ਅਲੀ ਬਾਬਰ ਬੱਟ, ਭੁਲੇਖਾ ਟੀਵੀ, ਲਾਹੌਰ।